ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ 9 ਦਸੰਬਰ ਨੂੰ ਬਠਿੰਡਾ ਵਿਖੇ ਸਿੱਖਾਂ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਦੇ ਰੋਸ ਵਜੋਂ ਖਾਲਸਾ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਸਿੱਖ ਨੌਜਵਾਨਾਂ ਨੂੰ ਖਾਸ ਅਪੀਲ ਕਰਦਿਆਂ ਸਾਥ ਦੇਣ ਦੀ ਗੱਲ ਆਖੀ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਹੱਕ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਮਰਨਾ ਤਾਂ ਸਭ ਨੇ ਹੈ, ਪਰ ਜੇਕਰ ਸਿੱਖਾਂ ਨੂੰ ਸਾਜ਼ਿਸ਼ਾਂ ਕਰਕੇ ਮਾਰਿਆ ਜਾਵੇਗਾ ਤਾਂ ਉਹ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਉਹਨਾਂ ਵਿਦੇਸ਼ਾਂ ਵਿੱਚ ਹੋਏ ਸਿੱਖਾਂ ਦੇ ਕਤਲ ਅਤੇ ਸਿੱਖ ਆਗੂ ਪੰਨੂ ਦੇ ਕਤਲ ਦੀ ਸਾਜ਼ਿਸ਼ ਤੇ ਬੋਲਦਿਆਂ ਕਿਹਾ ਕਿ ਭਾਰਤ ਹੁਣ ਦੇਸ਼ ਤੋਂ ਬਾਹਰ ਵੀ ਸਿੱਖਾਂ ਦਾ ਕਤਲ ਕਰ ਰਿਹਾ ਹੈ। ਸਾਡੇ ਕਿਸੇ ਨਾਲ ਵਿਚਾਰ ਨਾ ਮਿਲਣ ਤਾਂ ਉਹ ਅੱਡ ਗੱਲ ਹੈ, ਪਰ ਜੇ ਕੋਈ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਗੱਲ ਕਰਦਾ ਹੈ, ਮੰਗ ਕਰਦਾ ਹੈ, ਉਸ ਨੂੰ ਕੋਈ ਮਾਰਨ ਦੀ ਸਾਜ਼ਿਸ਼ ਰਚੇ, ਇਹ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ। ਭਾਰਤੀ ਹਕੂਮਤ ਸਾਡੇ ਯੋਧਿਆਂ ਨੂੰ ਇਸ ਟਾਈਮ ਟਾਰਗੇਟ ਵੀ ਕਰਦੀ ਪਈ, ਮਾਰ ਵੀ ਰਹੀ ਹੈ। ਔਰ ਉਹਦੀ ਐਗਜ਼ਾਮਪਲ 2023 ਦੇ ਵਿੱਚ ਕਿੰਨੀਆਂ ਨੇ। ਪਹਿਲਾਂ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ, ਕੈਨੇਡਾ ਦੀ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੀਤਾ, ਤੇ ਇਸੇ ਲੜੀ ਦੇ ਵਿੱਚ ਚੱਲਦਿਆਂ ਹੁਣ ਜਿਹੜੀ ਇੱਕ ਬਾਹਰ ਆਈ ਗੱਲ ਜਿਹੜੀ ਅਮਰੀਕਾ ਦੀ ਧਰਤੀ ਤੋਂ ਆਈ ਹੋਈ ਕਿ ਜਿਹੜਾ ਗੁਰਪਤਵੰਤ ਸਿੰਘ ਪੰਨੂ ਆ ਉਹਦੇ ਨਾਲ ਕਿਸੇ ਦਾ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਇੱਕ ਵੱਖਰੀ ਗੱਲ। ਅਸੀਂ ਵੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਉਹਦੇ ਅਸਹਿਮਤ ਹਾਂ, ਪਰ ਗੱਲ ਸਿਰਫ ਇੰਨੀ ਕਿ ਵੀ ਕੋਈ ਸਾਡੇ ਉਹਨਾਂ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਪੰਜਾਬ ਦੀ ਪੰਥ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਤੇ ਇਹ ਬਰਦਾਸ਼ਤ ਨਹੀਂ। ਕੋਈ ਆਵੇ, ਗੁਰੂ ਮਹਾਰਾਜ ਸਾਨੂੰ ਕੁਦਰਤੀ ਮੌਤ ਦੇਵੇ, ਉਹ ਤਾਂ ਸਾਰਿਆਂ ਨੂੰ ਆਉਣੀ, ਪਰ ਇੰਡੀਆ ਵਾਲੇ ਸਾਨੂੰ ਚੁਣ ਕੇ ਮਾਰਨ ਤੇ ਅਸੀਂ ਘਰਾਂ 'ਚ ਬੈਠੇ ਹੋਈਏ, ਇਹ ਬਰਦਾਸ਼ਤ ਨਹੀਂ ਹੋਣਾ ਚਾਹੀਦਾ। ਤੇ ਉਹਦੇ ਲਈ ਨਿਕਲਣਾ ਚਾਹੀਦਾ ਸਾਨੂੰ ਬਾਹਰ। ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੋ, ਵੱਖਰੀ ਗੱਲ ਆ, ਮੈਂ ਪੰਨੂ ਨਾਲ ਸਹਿਮਤ ਨਹੀਂ ਆ, ਵੱਖਰੀ ਗੱਲ ਆ, ਪਰ ਘੱਟੋ ਘੱਟ ਇੱਕ ਗੱਲ ਤੇ ਸਹਿਮਤ ਆ ਨਾ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ। ਅਸੀਂ ਲੈਣਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਖਾਲਸਾ ਰਾਜ ਆਵੇ ਇੱਥੇ। ਅਸੀਂ ਨਹੀਂ ਚਾਹੁੰਦੇ ਇੰਡੀਆ ਦੀ ਗੁਲਾਮੀ ਸਾਡੇ ਪਿੰਡੇ ਦੇ ਉੱਤੇ ਜਿਹੜੀ ਅਸੀਂ ਹੰਡਾਈਏ, ਤੇ ਉਸ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ ਕੋਈ ਟਾਰਗੇਟ ਕਰੇ ਤੇ ਅਸੀਂ ਜਿਹੜੇ ਆਪਣੇ ਘਰਾਂ ਦੇ ਵਿੱਚ ਬਹਿ ਕੇ ਤੇ ਸਿਰਫ ਸ਼ਾਂਤਮਈ ਤਰੀਕੇ ਨਾਲ ਬੈਠੇ ਰਹੀਏ, ਇਹ ਸਾਨੂੰ ਗਵਾਰਾ ਨਹੀਂ। ਇਹ ਸਿੱਖ ਦਾ ਕਰੈਕਟਰ ਨਹੀਂਗਾ ਵੀ ਕੋਈ ਸਾਡੇ ਤੇ ਚੜ੍ਹ ਕੇ ਆਵੇ, ਕੋਈ ਸਾਡੇ ਤੇ ਚੜ੍ਹਾਈ ਕਰੇ ਤੇ ਅਸੀਂ ਕਹੀਏ ਵੀ ਨਹੀਂ ਘਰਾਂ ਦੇ ਵਿੱਚ ਬੈਠੇ ਰਹੀਏ ਸਭ ਕੁਝ ਠੀਕ ਹੋ ਜਾਊਗਾ। ਇਹ ਨਹੀਂ ਜੀ ਹੋਣਾ। ਖਾਸ ਤੌਰ ਤੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ, ਬਜ਼ੁਰਗਾਂ ਦੀ ਲੰਘ ਗਈ ਹੈ, ਜਿਨ੍ਹਾਂ ਨੇ ਨਹੀਂ ਲੰਘੀ ਹੋਰ 10-20 ਸਾਲਾਂ ਲੰਘ ਜਾਏਗੀ। ਮੌਤ ਸਾਰਿਆਂ ਨੂੰ ਆ ਜਾਣੀ ਹੈ, ਤੇ ਨੌਜਵਾਨੋ ਬੁਢੇਪਾ ਸਾਡੇ ਤੁਹਾਡੇ ਤੇ ਵੀ ਆਇਆ ਲਿਓ ਕਿ ਅਸੀਂ ਇੱਕ ਜਲਾਲਤ ਭਰੀ ਜ਼ਿੰਦਗੀ ਜਿਉਣੀ ਹੈ ਇਸ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਸਵੈਮਾਨ ਵਾਲੀ, ਇਹ ਅਸੀਂ ਮਿੱਥੀਏ ਤੇ ਅਸੀਂ ਸਵੈਮਾਨ ਦੇ ਨਾਲ ਜੀਣਾ ਆ। ਤੇ ਇਹ ਕਦੀ ਬਰਦਾਸ਼ਤ ਨਹੀਂ ਕਰਨਾ ਕਿ ਇੰਡੀਆ ਦੀ ਹਕੂਮਤ ਸਾਡੇ ਯੋਧਿਆਂ ਨੂੰ ਕਿਸੇ ਵੀ ਧਰਤੀ ਤੇ ਬੈਠੇ ਹੋਣ, ਜਿਹੜਾ ਵੀ ਖਾਲਿਸਤਾਨੀ ਹੋਵੇ, ਜਿਹੜਾ ਵੀ ਸਿੱਖ ਹੋਵੇ, ਉਹਨੂੰ ਟਾਰਗੇਟ ਕਰੇ ਤੇ ਉਹਨੂੰ ਮਾਰੇ, ਤੇ ਇਹਦੇ ਵਿਰੋਧ ਖੜਨਾ ਪਊਗਾ ਸਾਨੂੰ, ਤੇ ਅਸੀਂ ਖੜਾਂਗੇ, ਲੜਾਂਗੇ। ਇਹੀ ਸਾਡਾ ਕਰੈਕਟਰ ਹੈ, ਇਹੀ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਆ ਹੈ। ਤੇ ਜੇ ਸਾਨੂੰ ਸ਼ਸਤਰ ਦਿੱਤੇ ਨੇ ਤੇ ਮੈਂ ਇਹ ਨਹੀਂ ਕਹਿੰਦਾ ਚੁੱਕ ਲਓ, ਪਰ ਲੜਨ ਦਾ ਤਰੀਕਾ ਜੇ ਬਦਲਿਆ ਤੇ ਬਦਲੋ। ਨਹੀਂ ਲੜ ਸਕਦੇ ਸ਼ਸਤਰ ਦੇ ਨਾਲ ਤੇ ਉੱਦਾਂ ਸੜਕਾਂ ਤੇ ਨਿਕਲ ਸਕਦੇ ਹੋ ਨਾ, ਦੁਨੀਆ ਸਾਰੀ ਨਿਕਲਦੀ ਹੈ। ਸੋ ਨਿਕਲੋ। 9 ਤਰੀਕ ਨੂੰ ਅਸੀਂ ਬਠਿੰਡੇ ਰੱਖਿਆ ਪ੍ਰੋਗਰਾਮ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਆਓ ਉੱਥੇ, ਘੱਟੋ ਘੱਟ ਆਪਣੇ ਇਲਾਕਿਆਂ 'ਚ ਨਿਕਲੋ, ਪਰ ਨਿਕਲੋ ਤੇ ਸਹੀ ਯਾਰ ਘਰਾਂ 'ਚੋਂ ਬਾਹਰ। ਸਿੱਖ ਦਾ ਮਤਲਬ ਜਿੱਚਰ ਰਹੀਏ ਨਾਨਕਾ, ਕਿਛ ਸੁਣੀਏ ਕਿਛ ਕਈ। ਅਸੀਂ ਤਾਂ ਬੋਲਣਾ ਹੀ ਹਟ ਗਏ। ਸਾਡੇ ਨਾਲ ਲੱਖ ਵਧੀਕੀਆਂ ਹੁੰਦੀਆਂ ਰਹਿਣ, ਸਾਡੇ ਨਾਲ ਪਰਸਨਲ ਹੋ ਜਾਏ ਤੇ ਅਸੀਂ ਸਾਰੇ ਪਿੰਡ ਹੀ ਦਵਾਈ ਚੁੱਕ ਲੈਂਦੇ ਆ, ਤੇ ਸਾਡੇ ਨਾਲ ਕੌਮੀ ਰੂਪ ਦੇ ਉੱਤੇ ਵਧੀਕੀਆਂ ਹੋਣ ਤੇ ਸਾਡੇ ਮਾਂ ਪਿਓ ਗੁੱਟੋਂ ਫੜ ਕੇ ਘਰ ਬਾਹਰ ਲੈਂਦੇ ਵੀ ਪੁੱਤ ਘਰ ਬਹਿ ਜਾ। ਇਹ ਸਿੱਖ ਦਾ ਕਰੈਕਟਰ ਨਹੀਂ ਹੈ। ਇੱਦਾਂ ਕਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਜੀ ਹੋਣਾ। ਉਮਰ ਵੱਧ ਘੱਟ ਜਿਹੜੀ ਉਹ ਵੱਖਰੀ ਗੱਲ ਆ, ਕਿਸੇ ਨੇ 90 ਸਾਲ ਦੇ ਹੋ ਕੇ ਚੱਲ ਜਾਣਾ, ਕਿਸੇ ਨੇ 9 ਸਾਲਾਂ ਦੇ ਵਿੱਚ ਚੱਲ ਜਾਣਾ। ਤੇ ਸਾਡੇ ਇੱਥੇ 9 ਸਾਲਾਂ ਦੇ ਬਾਬੇ ਨੇ ਤੇ 90 92 ਸਾਲਾਂ ਦੇ ਗਏ। ਦੁਨੀਆ ਪੁੱਛਦੀ ਨਹੀਂ ਆ ਕਿ ਕੌਣ ਸੀ ਤੇ ਕਿੱਥੇ ਗਿਆ ਸੀ। ਸੋ ਜਾਣਾ ਸਾਰਿਆਂ ਨੇ ਆ, ਪਰ ਕਿਸ ਤਰੀਕੇ ਦੇ ਨਾਲ ਤੇ ਕਿਸ ਸਵੈਮਾਨ ਦੇ ਨਾਲ ਜਾਣਾ ਹੈ, ਜਾਂ ਸਿਰਫ ਉੱਦਾਂ ਹੀ ਜ਼ਿੰਦਗੀ ਭੋਗ ਕੇ ਚਲੇ ਜਾਣਾ ਹੈ, ਅਸੀਂ ਤੁਸੀਂ ਡਿਸਾਈਡ ਕਰੀਏ। ਤੇ ਜੇ ਗੁਰੂ ਦੀ ਦਰਗਾਹ 'ਚ ਪ੍ਰਵਾਨ ਹੋਣਾ ਆ ਤੇ ਗੁਰੂ ਮਹਾਰਾਜ ਦਾ ਇੱਕ ਫਰਮਾਨ ਹੈ, ਹਾਲਾਂਕਿ ਬਾਬਾ ਫਰੀਦ ਜੀ ਦੇ ਰਾਹੀਂ ਆ ਕਿ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੇ ਸਰੀਰ। ਮਤਲਬ ਆਂਦੇ ਜੇ ਤੂੰ ਪਰਾਏਦਾਰ ਤੇ ਰਹਿਣਾ ਹੈ, ਜੇ ਗੁਲਾਮਾਂ ਦੀ ਜ਼ਿੰਦਗੀ ਜਿਉਣੀ ਆ, ਤੇ ਬਾਬਾ ਫਰੀਦ ਕਹਿੰਦੇ ਇਹਨੂੰ ਚੰਗੀ ਤੇ ਮੌਤ ਹੈ। ਤੇ ਅਸੀਂ ਮੌਤ ਤੋਂ ਬਚਦੇ ਫਿਰਦੇ ਆ ਤੇ ਇੰਡੀਆ ਦੇ ਖਿਲਾਫ ਨਹੀਂ ਬੋਲਦੇ। ਅਸੀਂ ਮੌਤ ਤੋਂ ਡਰਦੇ ਫਿਰਦੇ, ਇਹਨਾਂ ਹਕੂਮਤਾਂ ਦੇ ਖਿਲਾਫ ਨਹੀਂ ਬੋਲਦੇ, ਤੇ ਉਹਦੇ ਆਉਣੀ ਆ। ਤੇ ਬਾਬਾ ਫਰੀਦ ਕਹਿੰਦੇ ਨੇ ਇਹੋ ਜਿਹੀ ਜ਼ਿੰਦਗੀ ਨਾਲੋਂ ਤੇਰੀ ਮੌਤ ਚੰਗੀ ਹੈ। ਤੇ ਜੇ ਇਹੋ ਜਿਹੀ ਮੌਤ ਸਾਨੂੰ ਆ ਵੀ ਜਾਊਗੀ ਨਾ, ਸਾਡੇ ਸੰਘਰਸ਼ ਦੇ ਰਾਹ ਚੱਲਦੇ ਤੇ ਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵਾਂਗੇ। ਸੋ ਨਿਕਲੋ ਬਾਹਰ ਘਰਾਂ 'ਚੋਂ। ਸਮਾਂ ਘੱਟ ਸੀ, ਮੈਂ ਆਪਣੀ ਗੱਲ ਸੀਮਤ ਜੇ ਸਮੇਂ ਦੇ ਸਿਰਫ ਤੁਹਾਨੂੰ ਇੰਨੀ ਕੀ ਕਹੀ ਆ, ਘਰ ਬੈਠਿਆਂ ਅੱਖਾਂ ਮੀਟ ਕੇ ਨਹੀਂ ਜੇ ਬਚਿਆ ਜਾਣਾ। ਕਬੂਤਰ ਵਾਲੀ ਨੀਂਦ ਸੁੱਤਿਆਂ ਬਿੱਲੀ ਨਸ਼ੇ ਹੀ ਛੱਡਣਾ। ਇੰਡੀਆ ਦੱਸੋ ਉਹਨੇ 35 ਸਾਲਾਂ ਬਾਅਦ ਵੀ ਪੰਜਵੜ ਕੱਢ ਲਿਆ ਨਾ ਪਾਕਿਸਤਾਨ ਦੇ ਵਿੱਚੋਂ, ਤੇ ਅਸੀਂ ਦੂਜੇ ਦਿਨ ਹੀ ਕਹਿੰਦੇ ਭੁੱਲ ਜਾਈਏ। ਤੁਹਾਡਾ ਦੁਸ਼ਮਣ ਨਹੀਂ ਭੁੱਲਿਆ ਵੀ ਤੁਹਾਡੇ ਉਹਨਾਂ ਦੇ ਖਿਲਾਫ ਕੌਣ ਲੜਿਆ ਆ, ਤੇ ਸਾਡੇ ਲਈ ਸਾਡੇ ਹੱਕਾਂ ਲਈ ਲੜਨ ਵਾਲੇ ਸਾਨੂੰ ਦੂਜੇ ਦਿਨ ਹੀ ਭੁੱਲ ਜਾਂਦੇ। ਨਿਕਲੋ ਬਾਹਰ। ਇਹਨਾਂ ਯੋਧਿਆਂ ਨੂੰ ਯਾਦ ਰੱਖੋ ਜਿਹੜੇ ਸੰਘਰਸ਼ ਲਈ ਲੜਦੇ ਨੇ, ਉਹਨਾਂ ਦਾ ਸਾਥ ਦਿਓ। ਬਥੇਰੇ ਤੁਰੇ ਫਿਰਦੇ ਨੇ ਮੇਰੇ ਤੁਹਾਡੇ ਵਰਗੇ, ਆਮ ਆਦਮੀ ਪਾਰਟੀ ਦੇ ਪਿੱਛੇ ਲੱਗ ਜਾਂਦੇ, ਕਦੀ ਕਿਸੇ ਦੇ ਪਿੱਛੇ ਲੱਗ ਜਾਂਦੇ। ਇਹਨਾਂ ਕੀ ਦੇਣਾ ਤੁਹਾਨੂੰ? ਜੇ ਲੱਗਣਾ ਤੇ ਗੁਰੂ ਦੇ ਪਿੱਛੇ ਲੱਗੋ, ਤੇ ਗੁਰੂ ਦਾ ਰਸਤਾ ਆਜ਼ਾਦੀ ਦਾ ਰਸਤਾ ਹੈ। ਆਜ਼ਾਦੀ ਤੋਂ ਉਰੇ ਸਾਡਾ ਕੋਈ ਮਸਲਾ ਹੱਲ ਨਹੀਂ ਜਾਣਾ। ਮੈਂ ਇਸ ਗੱਲ ਤੇ ਬੜਾ ਕਲੀਅਰ ਹਾਂ। ਸੋ ਆਪਣੇ ਘਰਾਂ 'ਚੋਂ ਨਿਕਲੋ ਤੇ ਆਜ਼ਾਦੀ ਦਾ ਰਾਹ ਪਾਓ।